ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਉਲਰ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਨ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਸੁਰਜੀਤ ਸਿੰਘ ਜੀ ਸੈਕਰਾਮੈਂਟੋ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਤੇ 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਤੁਹਾਨੂੰ ਮਿਹਰਬਾਨੀ। ਔਰ ਬਾਤ ਕਰਦੇ ਹਾਂ ਜੀ ਜਾਂਦਾ ਜਾਂਦਾ ਵਰਾ, ਕਿਉਂਕਿ ਸਾਡੇ ਇੱਥੇ ਅੱਜ ਲਾਸਟ ਦਿਨ ਹੈ ਸਾਲ ਦਾ 31 ਦਸੰਬਰ। ਔਰ ਜਿਹੜਾ ਜੀ ਕੁਛ ਨਿਸ਼ਾਨ ਜਿਹੜੇ ਆ ਜੀ ਇਸ ਤਰ੍ਹਾਂ ਦੇ ਛੱਡ ਕੇ ਜਾ ਰਿਹਾ ਲਾਸਟ ਦਿਨਾਂ ਦੇ ਉੱਤੇ। ਸਰਪੰਚੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਉਹ ਬਣੀਆਂ ਹੋਈਆਂ ਸੀ। 80% ਦੇ ਕਰੀਬ ਪੋਲਿੰਗ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਇੱਕ ਬਜ਼ੁਰਗ ਜਿਹੜਾ ਜੀ ਉਹ ਕਾਰ ਦੇ ਹੇਠਾਂ ਕੇ ਦਰੜਿਆ ਗਿਆ। ਪਟਿਆਲਾ, ਲੁਧਿਆਣਾ, ਜਲੰਧਰ, ਮੋਗਾ, ਗੁਰਦਾਸਪੁਰ, ਅੰਮ੍ਰਿਤਸਰ ਦੇ ਵਿੱਚ ਬੂਥਾਂ ਦੇ ਉੱਤੇ ਕਬਜ਼ੇ ਦੀਆਂ ਜਿਹੜੀਆਂ ਸੀ ਉਹ ਖਬਰਾਂ ਇਸ ਵੇਲੇ ਛਾਈਆਂ ਹੋਈਆਂ ਨੇ। ਫਿਰੋਜ਼ਪੁਰ ਦੇ ਵਿੱਚ ਹਿੰਸਾ, ਜਿੱਥੇ ਮੌਤਾਂ ਦੀ ਵੀ ਜਿਹੜੀ ਜੀ ਉਹ ਖਬਰ ਆ ਰਹੀ ਹੈ। ਇੱਕ ਪਟਿਆਲੇ ਦੇ ਨੇੜੇ ਪਿੰਡ ਸਨੌਰ ਦਾ ਇੱਕ ਖੇਤਰ ਆ ਬੋਸਰ, ਉੱਥੇ ਗੋਲੀਆਂ ਚੱਲੀਆਂ। ਮਮਦੋਟ ਦੇ ਵਿੱਚ ਬੂਥ ਦੇ ਅੰਦਰ ਜਿਹੜਾ ਸੀ ਉਹ ਵੜ ਕੇ ਜਿਹੜੀ ਪੇਟੀ ਹੁੰਦੀ ਆ ਵੋਟਾਂ ਵਾਲੀ ਉਹਨੂੰ ਅੱਗ ਲਾ ਦਿੱਤੀ। ਔਰ ਥਾਂ ਥਾਂ ਤੇ ਕੁੱਟ ਕਟਾਪੇ ਦੀਆਂ ਵੀਡੀਓ ਜਿਹੜੀਆਂ ਜੀ ਉਹ ਬਹੁਤ ਚਰਚਾ ਦੇ ਵਿੱਚ ਜਿਹੜੀਆਂ ਹੋ ਰਹੀਆਂ। ਕਹਿਣ ਨੂੰ ਇਹ ਕਿਹਾ ਜਾ ਰਿਹਾ ਕਿ ਅਮਨੋ ਅਮਾਨ ਦੇ ਨਾਲ ਨੇਪਰੇ ਚੜ ਗਿਆ, ਪਰ ਜਿਹੜੀਆਂ ਦੁਸ਼ਮਣੀਆਂ ਕ੍ਰੀਏਟ ਕਰ ਗਿਆ ਇਹ ਚੋਣ ਅਮਲ ਸਰਪੰਚੀ ਦੀਆਂ, ਉਹਨਾਂ ਦੇ ਉੱਤੇ ਕਿਸੇ ਨੇ ਧਿਆਨ ਨਹੀਂ ਦੇਣਾ। ਲੰਬੇ ਸਮੇਂ ਤੱਕ ਜਿਹੜੀਆਂ ਇਹ ਭੁਗਤਣੀਆਂ ਪੈਣਗੀਆਂ ਸਾਰਾ ਕੁਛ। 7 ਸਾਲ ਦੇ ਇੱਕ ਵਿਅਕਤੀ ਨੂੰ ਜਿਹੜਾ ਸੀਗਾ ਜੀ ਉਹ ਦਰੜ ਕੇ ਮਾਰ ਦਿੱਤਾ ਇੱਕ ਗੱਡੀ ਦੇ ਹੇਠਾਂ। 2.5 ਦਰਜਨ ਤੋਂ ਵੱਧ ਪਿੰਡਾਂ ਦੇ ਵਿੱਚ ਲੜਾਈ ਝਗੜੇ ਤੇ ਬੂਥਾਂ ਦੇ ਉੱਤੇ ਕਬਜ਼ੇ ਹੋਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਚਰਚਿਤ ਰਹੀਆਂ। ਗੁਰਦਾਸਪੁਰ ਜ਼ਿਲ੍ਹੇ ਦੇ 2 ਪਿੰਡਾਂ, ਲੁਧਿਆਣੇ ਦੇ ਦੇਤਵਾਲ, ਪਟਿਆਲੇ ਦੇ ਲਾਛੜੂ ਕਲਾਂ, ਮੁਹਾਲੀ ਦੇ ਪਿੰਡ ਸਣੇ 8 ਪਿੰਡਾਂ ਦੇ ਵਿੱਚ ਮੁੜ ਕੇ ਵੋਟਾਂ ਪਵਾਉਣ ਦੇ ਵਾਸਤੇ ਚੋਣ ਕਮਿਸ਼ਨ ਦੇ ਕੋਲੇ ਸਿਫਾਰਸ਼ਾਂ ਜਿਹੜੀਆਂ ਉਹ ਆਈਆਂ ਨੇ। ਲਹਿਰਾ ਗਾਗਾ ਦੇ ਵਿੱਚ ਇੱਕ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਸੀਗਾ, ਅਧਿਕਾਰੀ ਸੀਗਾ, ਉਹਦੀ ਜਿਹੜੀ ਮੌਤ ਹੋ ਗਈ। ਇਹ ਮੌਤ ਭੇਦ ਭਰੇ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਉਹ ਦੱਸੀ ਜਾਂਦੀ ਹੈ। ਜਿਹੜਾ ਕਿ ਹਾਈ ਸਕੂਲ ਖੰਡੇਬਾਗ ਦੇ ਵਿੱਚ ਅਧਿਆਪਕ ਦੇ ਵਜੋਂ ਤਾਇਨਾਤ ਸੀਗਾ ਤੇ ਚੋਣਾਂ ਦੇ ਵਾਸਤੇ ਪ੍ਰੀਜ਼ਾਈਡਿੰਗ ਅਧਿਕਾਰੀ ਦੇ ਵਜੋਂ ਖੋਖਰ ਕਲਾਂ ਦੇ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀਗੀ। ਇੱਕ ਬੜੀ ਜਿਹੜੀ ਦਿਲਚਸਪ ਗੱਲ ਹੋਈ ਵੱਡੀ, ਉਹ ਤੁਹਾਨੂੰ ਕੁਛ ਹੋਰ ਵੀ ਜਿਹੜਾ ਵੀ ਉਹ ਸੁਣਾਉਣੇ ਆ ਜਿਹੜੀਆਂ ਦਿਲਚਸਪ ਗੱਲਾਂ। ਪਰ ਵੱਡੀ ਗੱਲ ਇਹ ਹੋਈ ਕਿ ਇਸ ਵੇਲੇ ਜਿਹੜੇ ਪੰਜਾਬ ਦੇ ਵਜ਼ੀਰੇ ਖਜ਼ਾਨਾ ਨੇ ਮਨਪ੍ਰੀਤ ਸਿੰਘ ਬਾਦਲ ਹੋਣੀ, ਉਹ ਕਿਸੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ, ਸਰਕਾਰੀ ਕੰਮ ਦੇ ਸਿਲਸਿਲੇ ਵਿੱਚ ਕਿਸੇ ਸੂਬੇ ਦੇ ਵਿੱਚ ਗਏ ਹੋਏ ਆ। ਆਪਣੀ ਵੋਟ ਪਾਉਣ ਦੇ ਵਾਸਤੇ ਉਹ ਇੱਥੇ ਅਵੇਲੇਬਲ ਨਹੀਂ ਸੀ। ਪਰ ਦਿਲਚਸਪ ਗੱਲ ਇਹ ਹੋਈ ਕਿ ਉਹਨਾਂ ਦੀ ਵੋਟ ਕੋਈ ਹੋਰ ਹੀ ਪਾ ਗਿਆ। ਇਹ ਵੋਟ ਕੌਣ ਪਾ ਗਿਆ ਇਹ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ। ਪਿੰਡ ਬਾਦਲ ਦੇ ਵਿੱਚ ਬੂਥ ਨੰਬਰ 113 ਦੇ ਉੱਤੇ ਵੋਟ ਨੰਬਰ 14 ਜਾਲੀ ਭੁਗਤ ਗਈ। ਇਹ ਵੋਟ ਕਿਸੇ ਹੋਰ ਦੀ ਨਹੀਂ, ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਜਿਹੜੀ ਉਹ ਦੱਸੀ ਦੀ ਆ। ਉਹ ਜਿਹੜਾ ਬਾਦਲ ਪਰਿਵਾਰ ਜਿਹੜਾ ਸੀਗਾ ਜੀ ਉਹ ਆਇਆ ਆਪਣੀਆਂ ਵੋਟਾਂ ਜਿਹੜੀਆਂ ਸੀ ਉਹ ਪਾਉਣ ਦੇ ਵਾਸਤੇ। ਤੇ ਥੋੜਾ ਜਿਹਾ ਇੱਕ ਜਿਹੜੀ ਉਹ ਥੋੜੀ ਦੇਖਣ ਨੂੰ ਮਿਲੀ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਸਾਹਮਣਾ ਜਿਹੜਾ ਸੀਗਾ ਜੀ ਉਹ ਦਾਸ ਹੋਰਾਂ ਦੇ ਨਾਲ ਹੋ ਗਿਆ, ਜਿਹੜੇ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਿਤਾ ਨੇ। ਔਰ ਇਹਨਾਂ ਦੋਨਾਂ ਨੇ ਉਹਨਾਂ ਦੇ ਗੋਡੀ ਹੱਥ ਲਾਇਆ। ਜਦੋਂ ਤੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਵੱਖਰੇ ਹੋਏ ਆ, ਇਹ ਸ਼ਾਇਦ ਹੋ ਸਕਦਾ ਪਹਿਲਾ ਮੌਕਾ ਹੋਵੇ ਜਦੋਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਆ ਜੀ ਉਹ ਦਾਸ ਹੋਰਾਂ ਦੇ ਆਮੋ ਸਾਹਮਣੇ ਹੋਏ। ਵੈਸੇ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਉਹਨਾਂ ਨੂੰ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਅਕਸਰ ਜਾਂਦੇ ਰਹਿੰਦੇ ਆ। ਉਹ ਗੱਲ ਤਾਂ ਹੈ ਨਹੀਂ ਜਿਹੜੀ ਕਿਸੇ ਟਾਈਮ ਦਾਸ ਤੇ ਪਾਸ਼ ਦੀ ਜੋੜੀ ਵਾਲੀ ਹੁੰਦੀ ਸੀਗੀ। ਇਹਦਾ ਤੁਸੀਂ ਅਸਰ ਜਿਹੜਾ ਜੀ ਉਹ ਲਾ ਲਓ ਕਿ ਇੱਕ ਦਿਲਚਸਪ ਗੱਲ ਵੱਡੀ ਇਹ ਰਹੀ ਕਿ ਪਿੰਡ ਬਾਦਲ ਦੇ ਵਿੱਚ ਬਾਦਲ ਟੱਬਰ ਹਾਰ ਗਿਆ। ਔਰ ਜਿਹੜਾ ਇਹਨਾਂ ਬਾਦਲ ਪਰਿਵਾਰ ਦਾ ਪੋਤਰਾ ਜਿਹੜਾ ਜੀ ਉਹ ਕਿਹਾ ਜਾਂਦਾ
ਉਹ ਹਰ ਗਿਆ ਜੀ ਇੱਥੇ ਉਦੈ ਵੀਰ ਸਿੰਘ। ਇਹ ਦਿੱਲੀ ਤੋਂ ਜਿਹੜਾ ਵੀ ਉਹ ਪੜ੍ਹ ਕੇ ਆਇਆ ਹੋਇਆ ਦੱਸਿਆ ਜਾਂਦਾ। ਪਰ ਦੂਜੇ ਪਾਸੇ ਇੱਕ ਛੋਟੇ ਕਿਸਾਨ ਨੇ, 3 ਏਕੜ ਜ਼ਮੀਨ ਦਾ ਮਾਲਕ ਹੈ, ਸਧਾਰਨ ਜਿਹਾ ਬੰਦਾ, ਜ਼ਬਰਜੰਗ ਸਿੰਘ ਬਰਾੜ। ਉਹਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰੀ ਚੋਂ ਪੋਤਰੇ ਲੱਗਦੇ ਉਹਦੇ ਵੀਰ ਨੂੰ ਜਿਹੜਾ ਸੀ 376 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿਹੜਾ ਉਹ ਹਰਾਇਆ। ਉਹਦੇ ਵੀਰ ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੁੱਤਰ ਹੈ ਤੇ ਬਹੁਤ ਵੱਡਾ ਸਰਮਾਏਦਾਰ ਹੈ। ਮੁਖਤਾਰ 12ਵੀਂ ਪਾਸ ਹੈ, 3 ਧੀਆਂ ਦਾ ਉਹ ਪਿਓ ਹੈ ਤੇ 3 ਕਿੱਲਿਆਂ ਦਾ ਸਿਰਫ ਜਿਹੜਾ ਦੀ ਉਹ ਮਾਲਕ ਹੈ। ਇਹ ਚਰਚਾ ਦਾ ਵਿਸ਼ਾ ਜਿਹੜੀ ਹੈ ਜੀ ਉਹ ਬਣੀ ਰਹੀ ਇਹ ਜਿਹੜੀ ਚੋਣ ਸੀਗੀ ਜੀ। ਔਰ ਬਿਨਾਂ ਕਿਸੇ ਸ਼ੱਕ ਦੇ ਇਹ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਜ਼ੋਰ ਨਹੀਂ ਲਾਇਆ, ਬਾਦਲਾਂ ਨੇ ਜ਼ੋਰ ਜਿਹੜਾ ਜੀ ਉਹ ਪੂਰਾ ਲਾਇਆ। ਪਰ ਦੂਜੇ ਪਾਸੇ ਜਿਹੜੇ ਮਹੇਸ਼ਿੰਦਰ ਸਿੰਘ ਬਾਦਲ ਨੇ ਤੇ ਸਾਬਕਾ ਮੰਤਰੀ ਹਰਦੀਪਿੰਦਰ ਸਿੰਘ ਦੀ ਹਮਾਇਤ ਵਾਲਾ ਇਹ ਜਿਹੜਾ ਮੁੱਖਾ ਬਰਾੜ ਸੀਗਾ ਜੀ, ਉਹਨੇ ਬਾਦਲ ਪਰਿਵਾਰ ਨੂੰ ਪਿੰਡ ਦੇ ਵਿੱਚ ਹੀ ਪਟਕੜੀ ਸੀ। ਸੋ ਬਾਦਲ ਪਰਿਵਾਰ ਦਾ ਜਿਹੜਾ ਰਾਜ ਸੀਗਾ ਜੀ ਉਹ ਨਾ ਸਿਰਫ ਪੰਜਾਬ ਚੋਂ ਖੁੱਸਿਆ ਬਲਕਿ ਪਿੰਡ ਦੇ ਵਿੱਚੋਂ ਵੀ ਤਰੀਕੇ ਦੇ ਨਾਲ ਜਿਹੜਾ ਜੀ ਇਹ ਖੁੱਸ ਗਿਆ। ਦੂਜੀ ਦਿਲਚਸਪ ਚੋਣ ਜਿਹੜੀ ਸੀ ਜੀ ਉਹ ਰਹੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪਿੰਡ ਵਾਲੀ। ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਸੀ ਜੀ ਉਹ ਈਵਨ ਪੋਲਿੰਗ ਏਜੰਟ ਬਣ ਕੇ ਅੰਦਰ ਗਏ, ਜਿਹਦੇ ਉੱਤੇ ਉਹਨਾਂ ਦੇ ਪਿੰਡ ਵਾਲਿਆਂ ਦਾ ਜਿਹੜਾ ਦੂਜਾ ਧੜਾ ਸੀ ਉਹਨਾਂ ਨੇ ਇਤਰਾਜ਼ ਵੀ ਕੀਤਾ ਕਿ ਕੋਈ ਆਗੂ ਜਿਹੜਾ ਜੀ ਪੋਲਿੰਗ ਏਜੰਟ ਬਣ ਕੇ ਅੰਦਰ ਨਹੀਂ ਬਹਿੰਦਾ, ਕੋਈ MLA ਜਾਂ ਜਿਹੜਾ MP ਕੋਈ ਹੋਰ, ਪਰ ਉਹ ਡਟੇ ਰਹੇ। ਔਰ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਆ ਕਿਉਂਕਿ ਉਹ ਬਾਹਰ ਖੜੇ ਆ, ਇਸ ਕਰਕੇ ਉਹਨਾਂ ਨੂੰ ਜਿਹੜਾ ਇਤਰਾਜ਼ ਸੀਗਾ ਕਿ ਉਹ ਡਰਾ ਧਮਕਾ ਰਹੇ ਲੋਕਾਂ ਨੂੰ। ਪਰ ਜਿਹੜੇ ਇਹਨਾਂ ਦੇ ਨੇੜਲੇ ਰਿਸ਼ਤੇਦਾਰ ਸੀਗੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ, ਉਹ ਵੀ ਔਰਤ ਸੰਧੀ ਉਹ ਵੀ ਚੋਣ ਹਾਰ ਗਏ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਲਾਏ ਹੋਏ ਡੇਰੇ ਜਿਹੜੇ ਸੀਗੇ ਜੀ ਉਹ ਪਿੰਡ ਦੇ ਵਿੱਚ ਕੰਮ ਨਹੀਂ ਆਏ। ਇਹ ਦਿਲਚਸਪ ਕੁਛ ਜਿਹੜੀਆਂ ਸੀਗੀਆਂ ਉਹ ਚੋਣਾਂ ਰਹੀਆਂ ਦੀ। ਓਵਰਆਲ ਗੱਲ ਕਰੀਏ ਤਾਂ ਥਾਂ ਦੇ ਉੱਤੇ ਜਿਹੜੀਆਂ ਸੀਗੀਆਂ ਉਹ ਗੜਬੜ ਦੀਆਂ ਵੀ ਜਿਹੜੀਆਂ ਵੀ ਆਉਂਦੀਆਂ ਰਹੀਆਂ। ਇੱਕ ਸਰਪੰਚੀ ਦੇ ਦਿਲਚਸਪ ਮੁਕਾਬਲੇ ਦੇ ਵਿੱਚ ਨੂੰਹ ਨੇ ਜਿਹੜਾ ਸੀਗਾ ਉਹ ਸੱਸ ਨੂੰ ਹਰਾਤਾ। ਜਲੰਧਰ ਦੇ ਨੇੜੇ ਪਿੰਡ ਬੇਗਮਪੁਰਾ ਦੇ ਵਿੱਚ ਇੱਕੋ ਛੱਤ ਦੇ ਹੇਠਾਂ ਰਹਿੰਦੀਆਂ ਨੇ ਨੂੰਹ ਸੱਸ, ਇਹਦੇ ਵਿੱਚ ਸਰਪੰਚੀ ਦੀ ਟੱਕਰ ਜਿਹੜੀ ਹੋਈ ਤੇ ਪੜ੍ਹੀ ਲਿਖੀ ਨੂੰਹ ਜਿਹੜੀ ਉਹ ਬਾਜੀ ਮਾਰ ਗਈ। 88 ਵੋਟਾਂ ਦੇ ਫਰਕ ਦੇ ਨਾਲ ਉਹਨੇ ਆਪਣੀ ਸੱਸ ਨੂੰ ਜਿਹੜਾ ਜੀ ਉਹ ਹਰਾ ਦਿੱਤਾ। ਜਿਹੜੀ ਸੱਸ ਹਰੀ ਆ ਉਹ 15 ਸਾਲਾਂ ਤੋਂ ਪੰਚ ਬਣਦੀ ਆ ਰਹੀ ਹੈ। ਪਰ ਇਸ ਵਾਰੀ ਪਿੰਡ ਛੋਟਾ ਹੈ ਜੀ, ਉਹ ਸਿਰਫ 41 ਵੋਟਾਂ ਜਿਹੜੀਆਂ ਸੀ ਉਹ ਹਾਸਲ ਕਰ ਸਕੀ। ਨੂੰਹ ਜਿਹੜੀ ਬਾਜੀ ਮਾਰ ਗਈ। ਕੋਲਿਆਂਵਾਲੀ ਦੇ ਵਿੱਚ ਕਾਂਗਰਸੀ ਤੇ ਅਕਾਲੀਆਂ ਦੇ ਵਿਚਾਲੇ ਟਕਰਾਓ ਜਿਹੜਾ ਸੀ ਉਹ ਬਣਿਆ ਰਿਹਾ। ਬਿਆਸ ਦੇ ਵਿੱਚ ਪੁਲਿਸ ਨੂੰ ਲਾਠੀਚਾਰਜ ਜਿਹੜਾ ਸੀ ਉਹ ਕਰਨਾ ਪਿਆ। ਜਿੱਥੇ ਜਿਹੜੇ ਰਾਧਾ ਸਵਾਮੀ ਡੇਰਾ ਹੈ ਜੀ ਉੱਥੇ ਉਹਨਾਂ ਦੇ ਹਮਾਇਤੀਆਂ ਦੇ ਉੱਤੇ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼ ਕਥਿਤ ਰੂਪ ਦੇ ਵਿੱਚ ਜਿਹੜਾ ਉਹ ਲੱਗਿਆ। ਔਰ ਜਦੋਂ ਭੀੜ ਜਿਹੜੀ ਸੀ ਬੇਕਾਬੂ ਹੁੰਦੀ ਸੀ ਤਾਂ ਉੱਥੇ ਫਿਰ ਪੁਲਿਸ ਨੂੰ ਡਾਂਗ ਜਿਹੜੀ ਸੀ ਉਹ ਚਲਾਉਣੀ ਪਈ। ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਪਿੰਡ ਲਖਮੀਰ ਕੇ ਰਠਾੜ ਪਿੰਡ ਹੈ, ਉੱਥੇ ਪੋਲਿੰਗ ਬੂਥ ਦੇ ਉੱਤੇ ਹਿੰਸਕ ਝੜਪਾਂ ਜਿਹੜੀਆਂ ਦੀ ਉਹ ਹੋਈਆਂ। ਇੱਥੇ ਇੱਕ ਬਜ਼ੁਰਗ ਵੋਟਰ ਦੀ ਮੌਤ ਹੋਈ। ਬੈਲਟ ਬਕਸਿਆਂ ਨੂੰ ਅੱਗ ਲਾਉਣ ਤੋਂ ਬਾਅਦ ਭੱਜ ਰਹੇ ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਦੀ ਗੱਡੀ ਦੇ ਹੇਠਾਂ ਬੰਦਾ ਆਇਆ। ਇਹ ਮਹਾਰਾਸ਼ਟਰ ਦੀ ਪਲੇਟ ਜਿਹੜੀ ਹੈ ਜੀ ਇਸ ਗੱਡੀ ਦੇ ਉੱਤੇ ਲੱਗੀ ਹੋਈ ਸੀ। ਇਹ ਨਕਲੀ ਪਲੇਟ ਸੀ, ਇਹਦੀ ਛਾਣਬੀਣ ਜਿਹੜੀ ਹੈ ਜੀ ਹੋ ਰਹੀ ਹੈ। ਮੋਗਾ ਦੇ ਨੇੜੇ ਪੈਂਦਾ ਪਿੰਡ ਦਮਕੇ, ਇੱਥੇ ਜਿਹੜਾ ਸੀਗਾ ਜੀ ਪੁਲਿਸ ਨੂੰ ਡਾਂਗ ਚਲਾਉਣੀ ਪਈ। 3 ਜਾਣੇ ਜਿਹੜੇ ਜੀ ਉਹ ਜ਼ਖਮੀ ਹੋਏ। ਜੇ ਤਰਨਤਾਰਨ ਦੀ ਗੱਲ ਕਰੀਏ, ਪਹਿਲਾਂ ਤੋਂ ਹੀ ਚਰਚਿਤ ਰਿਹਾ ਜਿੱਦਣ ਤੋਂ ਇਹ ਵੋਟਾਂ ਦਾ ਜਿਹੜਾ ਐਲਾਨ ਹੋਇਆ, ਉੱਥੇ ਭੋਜੀਆਂ ਤੇ ਰੂੜੇ ਆਸਲ ਦੇ ਵਿੱਚ ਪੋਲਿੰਗ ਬੂਥਾਂ ਦੇ ਉੱਤੇ ਜੰਮ ਕੇ ਲੜਾਈ ਜਿਹੜੀ ਸੀ ਉਹ ਹੋਈ। ਬੋਸਰ ਕਲਾਂ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਪੈਂਦਾ ਜੀ ਮੁੱਖ ਮੰਤਰੀ ਦਾ ਸ਼ਹਿਰ, ਉੱਥੇ ਬਾਹਰਲੇ ਬੰਦਿਆਂ ਨੇ ਗੋਲੀਆਂ ਚਲਾਈਆਂ, ਪਥਰਾਓ ਜਿਹੜਾ ਜੀ ਉਹ ਕੀਤਾ। ਬਨੂੜ ਦੇ ਨੇੜੇ ਪੈਂਦਾ ਪਿੰਡ ਫਤਿਹਪੁਰ ਗੜੀ, ਇਹਦੇ ਵਿੱਚ ਵੀ ਹਿੰਸਾ ਦੀਆਂ ਜਿਹੜੀਆਂ ਜੀ ਉਹ ਖਬਰਾਂ ਆਈਆਂ ਔਰ 2 ਘੰਟੇ ਪੋਲਿੰਗ ਬੰਦ ਰਹੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਗੜੀ ਦੀ ਪੱਗ ਲੈ ਗਈ। ਇੱਥੇ ਪੁਲਿਸ ਨੇ ਇੱਥੇ ਵੀ ਜਿਹੜਾ ਸੀਗਾ ਜੀ ਉਹ ਲਾਠੀਚਾਰਜ ਕੀਤਾ। ਇਹ ਸਾਰਾ ਕੁਝ ਜਿਹੜਾ ਸੀ ਸਰਪੰਚੀ ਚੋਣਾਂ ਦੇ ਵਿੱਚ ਜਮਾ ਘਟਾਓ ਜਿਹੜਾ ਸੀ ਉਹ ਹੁੰਦਾ ਰਿਹਾ। ਬੇਸ਼ੱਕ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਸੀ ਉਹਨਾਂ ਦੇ ਜਿਹੜੇ ਚੋਣ ਨਿਸ਼ਾਨ ਨੇ ਉਹਦੇ ਉੱਤੇ ਤਾਂ ਇਹ ਜਿਹੜੀਆਂ ਚੋਣਾਂ ਨਹੀਂ ਲੜੀਆਂ ਗਈਆਂ।
पर इन्ना जरूर है जिथे 10 साल अकाली दल दे परचम झूलते रहे वो सारे परचम लै गए ते कांग्रेस जिहड़ा जी दावा कर रही है कि कांग्रेस दे जिहड़े सरपंच पंच ने वो चुन के सामने आए ने। जिसकी लाठी उसकी भैंस, ये जिहड़ी प्रैक्टिस कोई पिछले 2 दहाकियां तो ऐसी शुरू हुई आ जिन्हें दुश्मनियां जिहड़ियां वो क्रिएट कीतियां ने। कहण नूं वड्डी गिणती दे विच लोकां ने वोटां जिहड़ियां दी वो पाईयां, इस पक्षों ये चंगी गल सीगी क्योंकि ये कहा जाता है कि जिहड़ा लोकतंत्र आ उहदी नींह ने सरपंची चोणां। पर नीहां किहो जिहियां हो गईयां उहदी डिटेल तुसीं जिहड़ी वो सारी दी सारी सोहणी लई है जी। ये की प्रभाव पाउंदियां ने आउंदे दिनां दे दौरान ये तां समां जिहड़ा जी वो दसूगा। पर जिवें ये कहा जाता हुंदा सी किसी समय कि पंजाब दे हार बन गया, शायद आउण वाले दिनां दे विच बिहार वाले कहण लगणगे कि ध्यान नाल वोटां पाओ किते पंजाब ना बढ़ा दिओ। संसदी कमेटी ने सरकार दे वल्लों चलाईयां जांदियां 2 फसली बीमा स्कीमां दे विच पारदर्शिता की घाट के सने कई समस्यावां की निशानदेही करदਿਆਂ ਹੋਇਆ ਇਹਦੇ संबंधी ढुकवें फंड राखवें रखने की सिफारिश की है ताकि वध तो वध गिणती विच किसान इन्हां स्कीमां वल जिहड़ा वो केंद्रित हो। भाजपा के आगू ने जिहड़ी जी अगवाई वाली संसदीय कमेटी आ उन्हें खेतीबाड़ी बीमा स्कीम नूं मुड़ के विउंतण की सिफारिश की है ताकि इन्हां नूं किसानां दीयां लोड़ां दे हाण दा बनाया जा सके ते बहु फसली प्रणाली नूं इहदे अधीन जिहड़ा वो लिआंदा जा सके। तखमीनियां बारे कमेटी ने वातावरण मंत्रालय अधीन जिहड़ा जी कौमी कार्य योजना की कारकरदगी दे बारे अपनी 3वीं जिहड़ी रिपोर्ट है उहदे विच इह कहा है कि खेतीबाड़ी दे बारे कौमी मिशन जिहड़ा जी वो पहल कदमी करते समय किसानां नूं नज़र अंदाज करता है। और कमेटी ने भी आख्या कि किते दे तौर ते खेतीबाड़ी तां ही हंडणसार बनी रह सकती है जे इहदे मंतव लई किसानां नूं अपने पैरां ते खड़े होण दा मौका दिता जावे। ये सारियां गल्लां जिहड़ियां नी वो हुण मुड़ सामने आउण दा कारण जिहड़ा वो सारे जाणदे ने। लोक सभा चोणां ने, लोक सभा चोणां जिहड़ियां दी वो सिर ते आ रहीआं ने। 19 जिहड़ा दी आ गया तड़के और 19 दे विच इह लोक सभा चोणां होणीआं ने। हुण जिहड़ी गल होऊगी हर गल जिहड़ी है जी वो चोणां नूं सामने रख के होऊगी, वोटां दे जमा घटाओ नूं लैके सामने रख के जिहड़ी होऊगी, चाहे वो किसी फिल्म की रिलीज़ होवे ते चाहे जिहड़ा जी वो कोई होर गल होवे। जदों फैशन चल रहा है तो उहदी भी कुछ गल करिए। मुस्लिम भाईचारे दे विच फौरी तलाक दे अमल नूं अपराध की श्रेणी दे विच शामिल करने वाला ट्रिपल तलाक बिल जिहड़ा वो अज राज सभा च पेश किए जाण की संभावना है। कांग्रेस ने कहा कि वो मौजूदा रूप दे विच बिल नूं पास नहीं होण देऊगी। विरोधी धिर मंग करदी है कि बिल संसद की सांझी सिलेक्ट कमेटी के हवाले किया जाए। भाजपा ने राज सभा च विप जारी करदिआं अपने मैंबरां नूं सदन च हाजिर होने के वास्ते कहा। लोक सभा दे विच वीरवार नूं बिल 11 के मुकाबले 245 वोटां दे नाल जिहड़ा वो पास हो गया सीगा। कांग्रेस जिहड़ी सी वो वाकआउट कर गई सी। कानून मंत्री रविशंकर प्रसाद ने ये दावा किया सीगा कि उन्होंने राज सभा दे विच हमायत मिलूगी जिथे भाजपा की अगवाई दे एकले एनडीए दे कोले बहुमत नहीं है। ऑल इंडिया मुस्लिम विमेन परसनल लॉ बोर्ड ने यह कहा कि जे ट्रिपल तलाक बिल होण दे विच आ गया तो इहदे नाल परिवार बर्बाद हो जाणगे। बोर्ड की चेयरपर्सन शाइस्ता अंबर का यह कहना है कि बिल कुरान मुताबक होना चाहिए तो समझौते की कुछ गुंजाइश जिहड़ी आ वो रहनी चाहिए है। ਜਿਹੜੇ ਇਹ ਹੁਣ ਵੇਖਣਾ ਇਹ ਹੋਊਗਾ ਕਿ ਇਹ ਬਿੱਲ ਰਾਜ ਸਭਾ ਦੇ ਵਿੱਚ ਪਾਸ ਹੁੰਦਾ ਜਾਂ ਨਹੀਂ। ਜਿਵੇਂ ਦੱਸਿਆ ਕਿ ਬਹੁਮਤ ਹੈ ਨਹੀਂਗਾ। ਭਾਰਤੀ ਜਨਤਾ ਪਾਰਟੀ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਹ ਜਿਹੜਾ ਦੀ ਲੋਕ ਸਭਾ ਦੇ ਵਿੱਚੋਂ ਪਾਸ ਹੋ ਗਿਆ ਸੀ, ਰਾਜ ਸਭਾ 'ਚ ਰਹਿ ਗਿਆ ਸੀ। ਜੇ ਤਾਂ ਰਾਜ ਸਭਾ ਤੋਂ ਪਾਸ ਹੋ ਕੇ ਕਾਨੂੰਨ ਬਣਦਾ, ਭਾਰਤੀ ਜਨਤਾ ਪਾਰਟੀ ਇਹ ਕਹੂਗੀ ਕਿ ਦੇਖੋ ਅਸੀਂ ਇਹ ਜਿਹੜਾ ਦੀ ਬਿੱਲ ਲੈਣ ਦਾ, ਕਿਉਂਕਿ ਉਹਦੀ ਟੇਕ ਉਹਦੀ ਆਸ ਜਿਹੜੀ ਹੈ ਜੀ ਉਹ ਮੁਸਲਿਮ ਔਰਤ ਵੋਟ ਬੈਂਕ ਦੇ ਉੱਤੇ ਆ। ਜੇ ਇਹ ਪਾਸ ਨਹੀਂ ਹੁੰਦਾ ਤੇ ਉਹ ਕਾਂਗਰਸ ਨੂੰ ਭੰਡੂਗੀ ਕਿ ਕਾਂਗਰਸ ਨੇ ਦੇਖੋ ਜੀ ਆਉਣ ਨਹੀਂ ਦਿੱਤਾ। ਅਸੀਂ ਤਾਂ 2 ਵਾਰੀ ਕੋਸ਼ਿਸ਼ ਜਿਹੜੀ ਉਹ ਕੀਤੀ ਕਿ ਇਹ ਬਿੱਲ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਸਾਹਮਣੇ ਆ ਜਾਵੇ ਔਰ ਇਹ ਕਾਨੂੰਨ ਦੀ ਰੂਪ ਜਿਹੜਾ ਦੀ ਉਹ ਅਖਤਿਆਰ ਕਰ ਦੇ। ਤੇ ਦੋਵੇਂ ਤਰੀਕੇ ਦੇ ਨਾਲ ਇਹਦੇ ਉੱਤੇ ਜਿਹੜੀ ਸਿਆਸਤ ਹੈ ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਦੀ ਇਹ ਵਧੂਗੀ ਆਉਂਦੇ
ਜਿਹੜੇ ਉਹ ਦਿਨਾਂ ਦੇ ਦੌਰਾਨ। ਜੇ ਸਿਆਸਤ ਜਿਹੜੀ ਜੀ ਉਹ ਵਧੂਗੀ ਤਾਂ ਹਰ ਛੋਟੀ ਛੋਟੀ ਗੱਲ ਜਿਹੜੀ ਹੈ ਜੀ ਜਦੋਂ ਉਹ ਸਾਹਮਣੇ ਆਉਂਦੀ ਤਾਂ ਉਹਦੇ ਵਿੱਚੋਂ ਕੁਝ ਹੋਰ ਹੀ ਜਿਹੜਾ ਜੀ ਉਹ ਨਿਕਲ ਆਉਂਦਾ। ਜਿਵੇਂ ਇੱਥੇ ਰਾਜੀਵ ਗਾਂਧੀ ਹੋਰਾਂ ਦੇ ਬੁੱਤ ਤੇ ਕਾਲਖ ਮਲੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ, ਬੜਾ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ ਬਣਿਆ। ਹੁਣ ਇਹਦਾ ਇੱਕ ਹੋਰ ਪੱਖ ਜਿਹੜਾ ਜੀ ਉਹ ਸਾਹਮਣੇ ਆਇਆ। ਪੱਖ ਸਾਹਮਣੇ ਇਹ ਆ ਕਿ ਇਹਦੇ ਵਿੱਚ ਜਿਹੜਾ ਕਾਲਖ ਮਲ ਕੇ ਅਕਾਲੀ ਦਲ ਦੇ ਵਿੱਚ ਜਿਹੜਾ ਵੀ ਉਹ ਬੱਲੇ ਬੱਲੇ ਕਰਵਾਉਣ ਵਾਲਾ ਹੈ ਗੁਰਦੀਪ ਸਿੰਘ ਗੋਸ਼ਾ ਲੁਧਿਆਣੇ ਦਾ, ਜਿਹੜਾ ਉਹਦੀ ਫੋਟੋ ਵਾਇਰਲ ਹੋ ਗਈ ਸੋਨੀਆ ਗਾਂਧੀ ਹੋਰਾਂ ਦੇ ਨਾਲ। ਔਰ ਸਲੀਮ ਟਾਬਰੀ ਦੇ ਵਿੱਚ ਲੱਗੇ ਬੁੱਤ ਦੇ ਉੱਤੇ 25 ਦਸੰਬਰ ਨੂੰ ਕਾਲਖ ਮਲਣ ਵਾਲਾ ਅੱਜ ਕੱਲ੍ਹ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਜਿਹੜਾ ਉਹ ਸੋਨੀਆ ਗਾਂਧੀ ਹੋਰਾਂ ਨੂੰ ਸਨਮਾਨਿਤ ਕਰ ਰਿਹਾ। ਔਰ ਜਿਹੜਾ ਜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਉਹ ਪੰਜਾਬ ਯੂਥ ਇਕਾਈ ਦਾ ਪ੍ਰਧਾਨ ਰਿਹਾ ਪਹਿਲਾਂ ਜਿਹੜਾ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਉਹਦੀ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਨਾਲ ਨੇੜਤਾ ਸੀ, ਜਿਹਦੇ ਕਰਕੇ ਉਹ ਅਕਸਰ ਦਿੱਲੀ ਦੇ ਵਿੱਚ ਹੁੰਦੀਆਂ ਸਰਗਰਮੀਆਂ ਦੇ ਵਿੱਚ ਹਿੱਸਾ ਜਿਹੜਾ ਜੀ ਉਹ ਲੈਂਦਾ ਰਿਹਾ। ਸੰਨ 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਚੋਣ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਵਤਾਰ ਸਿੰਘ ਮੱਕੜ ਦੇ ਖਿਲਾਫ ਉਹਨੇ ਲੜੀ ਸੀਗੀ। UPA ਸਰਕਾਰ ਦੇ ਵੱਲੋਂ ਆਨੰਦ ਮੈਰਿਜ ਐਕਟ ਬਣਾਉਣ ਦੇ ਫੈਸਲੇ ਤੋਂ ਬਾਅਦ ਸਰਨਾ ਭਰਾਵਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੂੰ ਸਨਮਾਨਿਤ ਕੀਤਾ ਸੀਗਾ। ਉਸ ਮੌਕੇ ਗੋਸ਼ਾ ਵੀ ਲੁਧਿਆਣੇ ਦੇ ਕੁਝ ਆਗੂਆਂ ਦੇ ਨਾਲ ਹਾਜ਼ਰ ਸੀਗਾ। ਗੋਸ਼ਾ ਜਿਹੜਾ ਜੀ ਉਹ ਹਰਵਿੰਦਰ ਸਿੰਘ ਸਰਨਾ ਦੇ ਨਾਲ ਫੋਟੋ 'ਚ ਦਿਖ ਰਿਹਾ। ਇਸ ਫੋਟੋ ਨੇ ਜਿਹੜੀ ਵਾਇਰਲ ਹੋਈ ਆ ਉਹਨੇ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ, ਕਿਉਂਕਿ ਜਿਹੜੇ ਗੁਰਦੀਪ ਸਿੰਘ ਗੋਸ਼ਾ ਨੂੰ ਜਿਹੜਾ ਜੀ ਉਹ ਜਿੰਦਾ ਸ਼ਹੀਦ ਤੱਕ ਆਖੀ ਜਾਂਦੇ ਸੀਗੇ ਉਹ ਹੁਣ ਚੁੱਪ ਕਰ ਗਏ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੁਧਿਆਣਾ ਆਉਣਾ ਸੀਗਾ ਇਹਦੇ ਸੰਬੰਧੀ। ਔਰ ਗੋਸ਼ਾ ਦੇ ਹੱਕ ਦੇ ਵਿੱਚ ਜਦੋਂ ਇਹ ਤਸਵੀਰ ਵਾਇਰਲ ਹੋ ਗਈ ਤੇ ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਆਪਣਾ ਜਿਹੜਾ ਸੀਗਾ ਜੀ ਉਹ ਪ੍ਰੋਗਰਾਮ ਰੱਦ ਕਰ ਦਿੱਤਾ ਕਿ ਇਹ ਤਾਂ ਕਹਾਣੀ ਹੋਰ ਪਾਸੇ ਵੱਲ ਨੂੰ ਤੁਰ ਪਈ। ਤੋ ਇਹ ਲੋਕਾਂ ਨੂੰ ਜਿਹੜਾ ਜੀ ਉਹ ਸੋਚਣ ਦੀ ਲੋੜ ਹੈ। ਮਿੰਟ 'ਚ ਜਿਹੜਾ ਜੀ ਉਹ ਤਾਂ ਚਾੜ ਦਿੰਦੇ ਆ ਬਿਨਾਂ ਕੁਛ ਜਾਣੇ ਪਛਾਣੇ ਤੋਂ ਕਿ ਇਹ ਬੰਦੇ ਜਿਹੜੇ ਨੇ ਉਹ ਸਮੇਂ ਦੇ ਉੱਤੇ ਕੀ ਜਿਹੜਾ ਜੀ ਉਹ ਕਰਦੇ ਨੇ। ਜੇ ਗੱਲ ਚੱਲੀ ਆ ਤੇ ਫਿਰ ਥੋੜ੍ਹੀ ਜਿਹੀ ਜਿਹੜੀ ਜੀ ਕਰ ਲਈਏ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਵੀ ਉਹਨਾਂ ਦੇ ਖਿਲਾਫ ਜਿਹੜਾ ਜੀ ਮਾਮਲਾ ਦਰਜ ਕਰਨ ਦੇ ਵਾਸਤੇ ਕੁਝ ਸ਼ਿਕਾਇਤਾਂ ਜਿਹੜੀਆਂ ਦੀ ਗਈਆਂ ਨੇ। ਦੋਸ਼ ਇਹ ਲਾਇਆ ਗਿਆ ਕਿ ਰਾਜਾ ਵੜਿੰਗ ਨੇ 23 ਦਸੰਬਰ ਨੂੰ ਹਨੂਮਾਨ ਚਾਲੀਸਾ ਦੀਆਂ ਕੁਝ 17 ਜਿਹੜੀਆਂ ਸੀਗੀਆਂ ਉਹਦੇ ਨਾਲ ਛੇੜਛਾੜ ਕਰਕੇ ਟਵੀਟ ਕੀਤਾ ਤੇ ਹਨੂਮਾਨ ਹੋਰਾਂ ਦੇ ਉੱਤੇ ਵਿਅੰਗ ਕੀਤਾ। ਔਰ ਇਹ ਆਖਿਆ ਗਿਆ ਕਿ ਰਾਜਾ ਵੜਿੰਗ ਨੇ ਜਿਹੜਾ ਜੀ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਜਿਹੜੀ ਆ ਉਹ ਪਹੁੰਚਾਈ ਹੈ। ਹਾਲਾਂਕਿ ਰਾਜਾ ਵੜਿੰਗ ਨੇ ਇੱਕ ਵੀਡੀਓ ਜਿਹੜੀ ਜੀ ਉਹ ਜਾਰੀ ਕਰਕੇ ਇਹ ਕਿਹਾ ਕਿ ਉਹ ਤਾਂ ਆਪ ਹਨੂਮਾਨ ਦਾ ਭਗਤ ਹੈ ਤੇ ਹਰ ਵਾਰੇ ਹਨੂਮਾਨ ਹੋਰਾਂ ਦੇ ਜਿਹੜੇ ਭਗਤ ਨੇ ਉਹਨਾਂ ਦੀ ਮਦਦ ਵੀ ਕਰਦਾ ਤੇ ਹਨੂਮਾਨ ਦੀ ਜਿਹੜੀ ਯਾਤਰਾ ਜਾਂਦੀ ਆ ਸਾਲਾਸਰ ਦੇ ਵਿੱਚ ਉੱਥੇ ਵੀ ਉਹ ਜਿਹੜਾ ਜੀ ਉਹ ਜਾਂਦਾ। ਉਹ ਕਹਿੰਦਾ ਇਸ ਕਰਕੇ ਉਹ ਜਿਹੜਾ ਹਨੂਮਾਨ ਚਾਲੀਸਾ ਉਹਦੇ ਨਾਲ ਛੇੜਛਾੜ ਕਿਵੇਂ ਜਿਹੜਾ ਜੀ ਉਹ ਕਰ ਸਕਦਾ। ਵੈਸੇ ਪਹਿਲਾਂ ਤਾਂ ਭਗਵਾਨ ਰਾਮ ਜਿਹੜੇ ਜੀ ਉਹ ਸਿਆਸਤ ਦਾ ਧੁਰਾ ਬਣੇ ਰਹੇ, ਰਾਮ ਮੰਦਿਰ ਨੂੰ ਲੈ ਕੇ ਚਾਹੇ ਉਹਨਾਂ ਦਾ ਨਾਮ ਜਿਹੜਾ ਜੀ ਉਹ ਵਰਤਦੇ ਰਹੇ। ਪਿਛਲੇ ਕੁਝ ਸਮੇਂ ਤੋਂ ਹਨੂਮਾਨ ਹੋਰਾਂ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਘੜੀਸ ਲਿਆਂਦਾ ਗਿਆ ਕਿਉਂਕਿ ਉਹਨਾਂ ਦੀ ਕਾਸਟ ਦੇ ਉੱਤੇ ਜੋ ਕੁਛ ਜਿਹੜਾ ਜੀ ਚਰਚਾਵਾਂ ਹੁੰਦੀਆਂ ਰਹੀਆਂ। ਕੋਈ ਕਹਿੰਦਾ ਜੀ ਉਹ ਕਿਸ ਕਾਸਟ ਦਾ ਸੀ, ਕੋਈ ਕਹਿੰਦਾ ਉਹ ਕਿਸੇ ਕਾਸਟ ਦਾ ਸੀਗਾ। ਹੈਰਾਨੀ ਵਾਲੀ ਗੱਲ ਇਹ ਆ ਕਿ ਇੰਨੇ ਅਹਿਮ ਮੁੱਦੇ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਦਰਕਿਨਾਰ ਕਰਕੇ ਸਿਆਸਤਦਾਨ ਲੋਕਾਂ ਨੂੰ ਮੂਰਖ ਬਣਾ ਕੇ ਅਜਿਹੇ ਮਸਲਿਆਂ ਦੇ ਵਿੱਚ ਉਲਝਾਈ ਰੱਖਣਾ ਜਿਹੜਾ ਜੀ ਉਹ ਚਾਹੁੰਦੇ ਨੇ। ਪਹਿਲੀ ਤਾਂ ਗੱਲ ਰਾਜਾ ਵੜਿੰਗ ਹੋਰਾਂ ਨੂੰ ਵੀ ਸੋਚਣ ਦੀ ਹੈ। ਕਦੇ ਉਹ ਰਾਜਸਥਾਨ ਦੇ ਵਿੱਚ ਜਾ ਕੇ ਖੰਘ ਦੀ ਦਵਾਈ ਦਾ ਪ੍ਰਚਾਰ ਕਰਦੇ ਆ, ਕਦੇ ਪੰਚਾਇਤੀ ਚੋਣਾਂ ਦੇ ਵਿੱਚ ਇਹ ਵੀਡੀਓ ਉਹਨਾਂ ਦੀ ਵਾਇਰਲ ਹੋ ਜਾਂਦੀ ਹੈ ਕਿ ਸਰਕਾਰ ਕਿਵੇਂ ਨਹੀਂ ਪਰਚੇ ਜਿਹੜੇ ਰੱਦ ਕਰਾ ਸਕਦੀ, ਸਰਕਾਰ ਦੇ ਹੱਥ ਵਿੱਚ ਸਾਰਾ ਕੁਛ ਹੈ। ਤੇ ਮੁੜ ਕੇ ਚੁੱਕ ਕੇ ਇੱਕ ਵਿਵਾਦਮਈ ਜਿਹੜੀ ਕਵਿਤਾ ਹੈ ਉਹਨੂੰ ਚੁੱਕ ਕੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਜੀ ਉਹ ਪਾ ਦਿੰਦੇ ਆ। ਉਹ ਅਕਲ ਦਾ ਘਾਟਾ ਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕ ਨੁਮਾਇੰਦੇ ਨੇ ਜਿਨ੍ਹਾਂ ਨੂੰ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਵਾਸਤੇ ਲੋਕਾਂ ਨੇ ਜਿਹੜਾ ਜੀ ਉਹ ਚੁਣਿਆ, ਉਹ ਲੋਕਾਂ ਨੂੰ ਕਿਹੋ ਜਿਹੇ ਮਸਲਿਆਂ ਦੇ ਵਿੱਚ ਉਲਝਾਈ ਰੱਖਣਾ ਚਾਹੁੰਦੇ ਆ।
मौसम की तब्दीली की गल जिहड़ी है जी वो कुछ करते हैं। पंजाब ते हरियाणा इस वेले पूरे तरीके दे नाल ठंड की जकड़ दे विच आया होया है और ये भी कहा जा रहा है कि नवे साल के मौके के उत्ते पंजाब दे विच मींह पैण दे जिहड़े जी वो आसार ने। उधर शिमला ते हिमाचल प्रदेश के बहुत सारे होर इलाकों दे विच जिहड़ी जी अज फिर स्नोफॉल होने की संभावना जिहड़ी है। हौली हौली पहला बठिंडा ठंडा सीगा, फिर अमृतसर सब तो ठंडा ते हुण गुरदासपुर सब तो ठंडा जिहड़ा जी वो रहा। दूजे नंबर के उत्ते लुधियाना ते तीजे नंबर के उत्ते पटियाला जिहड़ा जी वो रहा। पंजाब दे विच आदमपुर का तापमान जिहड़ा जी वो थोड़ा वधिया। हरियाणे दे विच हिसार जिहड़ा जी वो दोवां राज्यां दे विच सब तो ठंडा जिहड़ा सीगा जी वो रहा और अंबाला ते सिरसा जिहड़े सी ये भी ठंडे रहे। मौसम विभाग का यह कहना है कि चंडीगढ़ दे विच भी ठंड जिहड़ी है जी वो वधी आ और जिहड़ा रात का पारा है जी इत्थे भी जिहड़ा वो डिग्गिया और जिहड़ी ठंड है जी ओदी इस तरीके दे नाल जिहड़ा जी वो जारी रहूगी पंजाब ते हरियाणा दे विच अगले कुछ दिनां दे दौरान। तो जे ठंड जिहड़ी जी वो वधी आ ते एक बड़ा चंगे जिहड़े जी वो दिन हुंदे आ कि हरीके रख जिहड़ी है हरीके झील है इत्थे प्रवासी पंछी आउंदे आ बड़ी वड्डी गिणती दे विच। तो चंगी खबर ये आ कि एक बारी फिर वड्डी गिणती दे विच प्रवासी पंछी जिहड़े आ जी वो इत्थे पहुंचे हरीके झील दे विच। कुछ समय के वास्ते ये जिहड़े जी पंछी आउंदे आ 86 स्क्वेयर किलोमीटर दे विच जिहड़ी जी ये फैली हुई झील आ। तो हर साल हज़ारां किलोमीटर का फासला तय करके कुदरत की एक कमाल की जिहड़ी चीज़ है जी वो इत्थे पहुंचते ने हरीके झील दे उत्ते। ये कहा जा रहा है कि 300 तो ज़्यादा प्रवासी पंछी जिहड़े है जी वो इस जगह के उत्ते आउंदे आ। मार्च तो पहला ये वापस मुड़ जाते हैं। ये कूट, शवलर, पिंटेल, ग्रे लैग, बारहेडेड, स्पूनबिल, रिवर्टस, सीगल वर्गे जो पंछी ये शामिल ने। और ये जिहड़ा जी कहा जा रहा है जी कि एक कजाकिस्तान, रूस, साइबेरिया, अफगानिस्तान तो प्रवास करके आउंदे आ और हुण तक जिहड़े इत्थे बनिया होया जी बर्ड वॉच उन्हां दे मुताबिक कोई 1 लाख के करीब ये पंछी जिहड़े है जी पहुंचे हुए हैं इत्थे हरीके झील दे उत्ते। हरीके झील के अंदर दाखिल होने के वास्ते बनाए गए 2 रस्तियां दे विचों एक हरीके हैडवर्क्स तो आउंदा ते दूजा जलंधर वाले पासे पुराने मखू दे कोले निकलदा। इत्थे जिहड़े सैलानी ने जी उन्हां नूं पहिलां हरीके जंगलात दफ्तर दे विचों दाखला पास लैना पैंदा जे किसी ने देखना होवे। और ये कहा जा रहा जी कि इत्थे मेक श्योर ये किया जाता है कि इन्हां पंछियां नूं किसी किस्म की कोई मुश्किल ना आवे, भाव के जिहड़े देखण वाले ने वो देखण तक सीमित होण, उन्हां तो किते डर ना लोकां तो, क्योंकि शायद जिहड़ा इस तरह के पंछी ने वो मनुख तो ही डरते हैं। मनुख ने घाण बहुत किया असल दे विच, शायद उन्हां दा डर जिहड़ा वो जायज़ है। ये भी कहा जा रहा है कि इत्थे बैटरी ते चलण वाले रिक्शे जिहड़े जी वो लाए गए हैं ताकि खड़का ते पोल्यूशन जिहड़ा वो घट रहे। और पोल्यूशन की वजह करके ये पिछले सालों के दौरान घटे आ। कोई समा हुंदा सी जदों ये रख जिहड़ी पूरे तरीके नाल भर जाती हुंदी सी, पर फिर भी 1 लाख के करीब पंछी आउणे ये शुभ शगन जिहड़ा जी वो कहा जा सकता पंजाब के वास्ते। जाते जाते जिहड़ी जी थोड़ी जी क्रिकेट की गल कर लईए, बड़ी चर्चित इस वेले है जी कि जिहड़ा टेस्ट मैच है वो भारत ने आस्ट्रेलिया तो जितया। एक तीसरा टेस्ट मैच सीगा, 4 टेस्ट मैचों की लड़ी है। एक पहला भारत ने जितया सी, फिर आस्ट्रेलिया ने जितया ते हुण तीसरा टेस्ट मैच जिहड़ा जी वो भारत ने आस्ट्रेलिया नूं हरा के 137 दौड़ां दे नाल जित लिया और 2-1 की लीड जिहड़ी वो बन गई। इहदे विच रिकॉर्ड जिहड़े सी उन्हां दी झड़ी भी लगी। एक तां 150 की जित दर्ज करने वाला भारत जिहड़ा वो दुनिया के टेस्ट मैच खेडण वालियां जिहड़ियां टीमां ने उन्हां दे विचों 5वां देश बन गया। और इस जित का मेन सूत्रधार जिहड़ा जी वो जसप्रीत बुमराह जिहड़ा जी वो रहा। एक्चुअली भंवरा है जी, तो क्योंकि इंग्लिश के विच हौली हौली बुमराह जिहड़ा वो बन गया। तो जसप्रीत बुमराह जिहड़ा जी उहनूं मैन ऑफ द मैच करार जिहड़ा वो दिता गया बिना किसी
ਚੱਕਦੇ ਇਹ ਜਿਹੜੇ ਭਾਰਤੀ ਤੇਜ਼ ਗੇਂਦਬਾਜ਼ ਨੇ ਉਹਨਾਂ ਦੀ ਵਜ੍ਹਾ ਕਰਕੇ ਇਹ ਸੰਭਵ ਹੋ ਸਕਿਆ ਜਿਹੜਾ ਟੈਸਟ ਮੈਚ ਜਿੱਤਣਾ। ਪਰ ਇਹਦੇ ਵਿੱਚ ਇੱਕ ਹੋਰ ਜਿਹੜਾ ਜੀ ਰਿਕਾਰਡ ਇਹ ਬਣਿਆ ਕਿ ਜਿਹੜਾ ਵਿਕਟ ਕੀਪਰ ਆ ਰਿਸ਼ਭ ਪੰਤ ਉਹਨੇ 20 ਜਿਹੜੇ ਸੀਗੇ ਜੀ ਉਹ ਸ਼ਿਕਾਰ ਕੀਤੇ, ਭਾਵ ਕਿ ਵਿਕਟ ਦੇ ਪਿੱਛੇ ਉਹਨੇ ਜਿਹੜੇ ਸੀ 20 ਕੈਚ ਲਏ। ਔਰ ਹੁਣ ਤੱਕ ਭਾਰਤ ਦੇ ਕਿਸੇ ਵਿਕਟ ਕੀਪਰ ਦਾ ਜਿਹੜਾ ਰਿਕਾਰਡ ਸੀਗਾ ਜੀ ਉਹ 19 ਦਾ ਸੀਗਾ ਇੱਕ ਮੈਚ ਦੇ ਵਿੱਚ। ਤੋ ਇਹ ਆਪਣੇ ਵਿੱਚ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਪ੍ਰਾਪਤੀ ਸੀਗੀ। ਉਧਰ ਜਿਹੜੇ ਭਾਰਤੀ ਟੀਮ ਨੇ ਜੀ ਵਿਰਾਟ ਕੋਹਲੀ ਉਹਨਾਂ ਨੇ ਜਿਹੜੀ ਜੀ ਉਹ ਬਰਾਬਰੀ ਕੀਤੀ ਸੌਰਵ ਗਾਂਗੁਲੀ ਹੋਰਾਂ ਦੀ, ਉਹਨੇ ਜਿਹੜੇ ਜੀ ਉਹ ਟੈਸਟ ਮੈਚ ਬਾਹਰਲੀ ਵਿਦੇਸ਼ੀ ਧਰਤੀ ਉੱਤੇ ਜਿੱਤ ਕੇ। ਤੋ ਬਹੁਤ ਮਿਹਰਬਾਨੀ, ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਬਲਤੇਜ ਪੰਨੂ ਜੀ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ। ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।